ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ ਤਾਂ ਬੀਤੇ ਵੀਕਐਂਡ ਦੇ ਉੱਤੇ ਇਹ ਜਿਹੜੇ 2-3 ਦਿਨ ਆ ਮੌਸਮ ਨੂੰ ਲੈ ਕੇ ਕਾਫੀ ਭਾਰੀ ਜਿਹੜੇ ਉਹ ਰਹੇ ਸੀਗੇ। ਕਾਫੀ ਬਰਫ਼ਬਾਰੀ ਹੋਈ ਆ, ਬਹੁਤ ਸਾਰੀਆਂ ਥਾਵਾਂ ਦੇ ਵਿੱਚ ਜਿਹੜਾ ਜੀਵਨ ਆ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਵੱਡੇ-ਵੱਡੇ ਫ੍ਰੀਵੇਜ਼ 80, 50 ਜਿਹੜੇ ਆ ਉਹ ਕਲੋਜ਼ ਡਾਊਨ ਕਰਨੇ ਪੈ ਗਏ ਸੀ। ਨੈਸ਼ਨਲ ਪਾਰਕਸ, ਯੋਸੇਮਿਟੀ, ਕਿੰਗਸ ਕੈਨੀਅਨ, ਸਿਕੋਵਾ ਇਹਨਾਂ ਨੇ ਵੀ ਆਪਣੇ ਜਿਹੜੇ ਕਈ ਥਾਵਾਂ ਦੇ ਉੱਤੇ ਆਉਣ ਤੇ ਪਾਬੰਦੀ ਲਾ ਦਿੱਤੀ ਸੀ, ਰੋਕ ਲਾ ਦਿੱਤੀ ਸੀ। ਨੈਸ਼ਨਲ ਵੈਦਰ ਸਰਵਿਸ ਨੇ ਪਿਛਲੇ 72 ਘੰਟਿਆਂ ਦਾ ਜਿਹੜਾ ਸਨੋਫਾਲ ਦਾ ਆંકੜਾ ਸੀਅਰਾ ਨਵਾਡਾਜ਼ ਵੀਰਵਾਰ ਤੋਂ ਸ਼ੁਰੂ ਹੋ ਕੇ ਉਹਨਾਂ ਨੇ ਕੀਤਾ ਆ। ਇਹ ਸ਼ਨੀਚਰਵਾਰ ਦੀ ਰਾਤ ਤੱਕ ਸੀਗਾ। ਕਈ ਥਾਵਾਂ ਦੇ ਉੱਤੇ ਜਿੱਦਾਂ 10-10 ਫੁੱਟ ਤੱਕ ਸਨੋ ਵਾਲੀ ਗੱਲ ਦੱਸੀ ਜਾ ਰਹੀ ਸੀ, ਉੱਥੇ ਤੱਕ ਆંકੜੇ ਪਹੁੰਚਦੇ ਨਜ਼ਰ ਆਏ ਹੈਗੇ ਆ। ਐਤਵਾਰ ਦੇ ਜੇ ਆંકੜੇ ਉਹਨਾਂ ਨੇ ਘੱਲਣੇ ਆ। ਸ਼ਨੀਚਰਵਾਰ ਤੱਕ ਦੇ ਜਿਹੜੇ ਉਹਨਾਂ ਨੇ ਕੱਲੇ ਆ। ਬੇਅਰ ਵੈਲੀ ਜਿਹੜੀ ਐਲਪਾਈਨ ਕਾਊਂਟੀ ਆ ਉੱਥੇ 57 ਇੰਚ ਸਨੋ, ਜੋ ਕਿ ਤਕਰੀਬਨ 5 ਫੁੱਟ ਦੇ ਇਰਦ ਗਿਰਦ ਜਿਹੜੀ ਉਹ ਇਹਨਾਂ ਦਿਨਾਂ ਦੇ ਵਿੱਚ ਰਹੀ। ਪਰ ਸੋਡਾ ਸਪ੍ਰਿੰਗਸ ਨਵਾਡਾ ਕਾਊਂਟੀ ਦੇ ਵਿੱਚ ਇਹ ਜਿਹੜਾ ਆંકੜਾ 7 ਫੁੱਟ ਤੋਂ ਵੀ ਪਾਰ ਜਿਹੜਾ ਆ ਉਹ ਚਲਾ ਗਿਆ। 87 ਇੰਚ ਜਿਹੜੀ ਸਨੋ ਆ ਸ਼ੂਗਰ ਬॉल ਇਲਾਕਾ ਉੱਥੇ ਸਭ ਤੋਂ ਜ਼ਿਆਦਾ ਪਈ ਆ। ਜਿਹੜਾ ਸਿਆਰਾ ਸਨੋ ਲੈਬ ਆ ਉੱਥੇ 63.6 ਇੰਚ ਸਨੋ ਪਈ ਆ। 62 ਇੰਚ ਜਿਹੜੀ ਪੈਲੀਸੇਡਸ ਦੇ ਵਿੱਚ ਤੇ 73 ਇੰਚ ਕਿੰਗਸਵੇਲ ਇਲਾਕੇ ਦੇ ਵਿੱਚ ਬਰਫ਼ ਦੇ ਆંકੜੇ ਸਾਹਮਣੇ ਆਏ ਆ। ਕੈਲੀਫੋਰਨੀਆ ਦੇ ਵਿੱਚ ਬਲਿਜ਼ਰਡ ਵਾਰਨਿੰਗ ਬਹੁਤ ਘੱਟ ਦਿੱਤੀਆਂ ਜਾਂਦੀਆਂ ਆ, ਪਰ ਇਹ ਵੀਕਐਂਡ ਦੇ ਉੱਤੇ ਬਲਿਜ਼ਰਡ ਵਾਰਨਿੰਗ ਰਹੀ ਆ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਦੇਖੀਆਂ ਗਈਆਂ ਆ। ਇੰਟਰਸਟੇਟ 80 ਨੂੰ ਸੋਮਵਾਰ ਤੱਕ ਵੀ ਕਹਿੰਦੇ ਆ ਵੀ ਬੰਦ ਰੱਖਿਆ ਗਿਆ ਸੀ। ਕੁਛ ਜਿਹੜਾ ਉਹ ਹਿੱਸਾ ਮੌਨਸਟਰ ਸਨੋ ਸਟਾਰਮ ਇਸ ਨੇ ਨਦਰਨ ਕੈਲੀਫੋਰਨੀਆ ਨੂੰ ਮੀਂਹ ਦੇ ਨਾਲ ਬਰਫ਼ ਦੇ ਵਿੱਚ ਪੂਰੀ ਤਰ੍ਹਾਂ ਭਿਉਂ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਰੱਖ ਦਿੱਤਾ। 100 ਮੀਲ ਦਾ ਜਿਹੜਾ ਸਟ੍ਰੈਚ ਆ I-80 ਦਾ, ਇਸ ਨੂੰ ਜਿਹੜਾ ਉਹ ਬੰਦ ਰੱਖਿਆ ਗਿਆ ਸੀਗਾ। ਇਹ 1 ਤਰੀਕ ਤੋਂ ਹੀ ਬੰਦ ਸੀਗਾ। ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਇਸ ਦੇ ਨਾਲ ਪ੍ਰਭਾਵਿਤ ਹੋਇਆ ਆ। ਦਰਜਨਾਂ ਹੀ ਜਿਹੜੇ ਟਰੱਕ ਆ ਉਹ ਸੜਕ ਦੇ ਕੰਢਿਆਂ ਦੇ ਉੱਤੇ ਸਟ੍ਰੈਂਡਡ ਜਿਹੜੇ ਹੋ ਰਹੇ ਆ। ਤੇ ਮੰਡੇ ਨੂੰ ਕਹਿੰਦੇ ਵੀ ਅੱਜ ਥੋੜੀ ਬ੍ਰੇਕ ਮਿਲੇਗੀ। ਬਰਫ਼ ਨੂੰ ਜਿਹੜਾ ਕਲੀਨ ਅਪ ਕਰਕੇ ਇਸ ਰੂਟ ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੈਗੇ ਆ। ਟਰੱਕੀ ਇਲਾਕੇ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਸੀ ਕਹਿੰਦੇ ਵੀ ਚਲੋ ਬਰਫ਼ ਤਾਂ ਪੈਂਦੀ ਓ ਰਹਿੰਦੀ ਆ, ਪਰ ਨਾਲ ਜਿਹੜੀਆਂ ਤੇਜ਼ ਹਵਾਵਾਂ ਸੀਗੀਆਂ, ਤੇਜ਼ ਵਿੰਡ ਸੀਗੀ, ਉਸ ਨੇ ਸਾਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਪਹੁੰਚਾਇਆ। ਰੀਨੋ ਤੋਂ ਇੱਕ ਬੰਦਾ ਜਿਹੜਾ ਦੱਸਦਾ ਆ, ਕਹਿੰਦਾ ਵੀ ਕੱਲ ਹੀ ਮੈਂ ਇੱਕ ਬਿਗ ਰਿਗ ਜਿਹੜਾ ਵੱਡਾ ਟਰੱਕ ਆ ਉਸ ਨੂੰ ਹਵਾ ਦੇ ਨਾਲ ਜਿਹੜਾ ਆ ਉਹ ਉਲਟਦੇ ਹੋਏ ਨਜ਼ਰ ਆਇਆ। ਬਹੁਤ ਸਾਰੇ ਜਿਹੜੇ ਸਕੀ ਰਿਜ਼ੋਰਟਸ ਆ, ਦਰਜਨ ਤੋਂ ਵੀ ਵੱਧ ਇਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਨੂੰ ਵੀ 3 ਦਿਨਾਂ ਲਈ ਬੰਦ ਰੱਖਿਆ ਗਿਆ ਸੀਗਾ। ਕਹਿੰਦੇ ਵੀ ਐਵਲਾਂਚ ਦਾ ਖਤਰਾ ਇਸ ਟਾਈਮ ਸਭ ਤੋਂ ਵੱਧ ਆ ਬੈਕ ਕੰਟਰੀ ਦੇ ਵਿੱਚ। ਪਰ ਤੁਸੀਂ ਦੇਖੋ ਵੀ ਇੰਨਾ ਜ਼ਿਆਦਾ ਜਿਹੜਾ ਮੀਂਹ ਆ ਇੰਨਾ ਜ਼ਿਆਦਾ ਜਿਹੜੇ ਬਰਫ਼ ਆ ਉਹ ਰਿਕਾਰਡ ਨਹੀਂ ਕੀਤੀ ਗਈ ਸੀ। ਇਹ ਰਿਕਾਰਡ ਤੋੜ ਜਿਹੜੀ ਬਰਫ਼ ਆ ਕੈਲੀਫੋਰਨੀਆ ਦੇ ਵਿੱਚ ਪਈ ਆ। ਓਵਰਆਲ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਡਰਾਊਟ ਦੇ ਲਈ ਇਹ ਇੱਕ ਗੁੱਡ ਨਿਊਜ਼ ਮੰਨੀ ਜਾ ਰਹੀ ਆ। ਕਹਿੰਦੇ ਵੀ ਇੰਨੀ ਕੁ ਬਰਫ਼ ਜਿਹੜੀ ਉਹ ਪਈ ਆ, ਹੁਣ ਬਸ ਇਹੀ ਉਮੀਦ ਆ ਵੀ ਪਿਘਲ ਕੇ ਨਾਲ ਦੇ ਨਾਲ ਦਰਿਆ 'ਚ, ਸਮੁੰਦਰਾਂ 'ਚ ਜਿਹੜੀ ਉਹ ਨਾ ਚਲੇ ਜਾਵੇ, ਬਚੀ ਰਵੇ, ਤੇ ਫਿਰ ਇਹਦੇ ਨਾਲ ਡਰਾਊਟ ਤੋਂ ਜਿਹੜਾ ਆ ਬਚਾਅ ਰਹੇਗਾ। ਸੋ ਅੱਗੇ ਕੋਈ ਹੋਰ ਸਟਾਰਮ ਅਜੇ ਆਉਣੇ ਆ ਕਿ ਨਹੀਂ, ਅਜੇ ਉਸ ਦੇ ਬਾਰੇ ਕੋਈ ਭਵਿੱਖਬਾਣੀ ਨਹੀਂ ਹੋਈ ਹੈਗੀ, ਕੋਈ ਕਿਆਸ ਲਈ ਨਹੀਂ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਸੋਮਵਾਰ ਤੇ ਮੰਗਲਵਾਰ ਜਿਹੜਾ ਆ ਉਹ ਕਹਿੰਦੇ ਡਰਾਈ ਰਹੂਗਾ, ਤੇ ਪਰ ਬੁੱਧਵਾਰ ਨੂੰ ਦੁਬਾਰਾ ਕੀ ਫਿਰ ਇੱਕ ਸਟਾਰਮ ਆ ਰਿਹਾ ਹੈਗਾ, ਜੋ ਕਿ ਕਹਿੰਦੇ ਇੰਨਾ ਜ਼ਿਆਦਾ ਮੀਂਹ ਤਾਂ ਨਹੀਂ ਪਊਗਾ, ਪਰ ਫਿਰ ਜ਼ਰੂਰ ਮੀਂਹ ਪਊਗਾ 2-3 ਦਿਨ, ਵੀਰਵਾਰ ਤੇ ਸ਼ੁੱਕਰਵਾਰ। ਪਰ ਇਹਦੇ ਨਾਲ ਮਡਸਲਾਈਡਸ ਕਾਫੀ ਆ ਸਕਦੇ ਆ। ਕਾਰਨ ਕੀ ਆ ਵੀ ਆਲਰੇਡੀ ਜਿਹੜੀ ਜ਼ਮੀਨ ਆ ਤੇ ਪਹਾੜੀਆਂ ਆ ਉਹ ਬਹੁਤ ਜ਼ਿਆਦਾ ਸੈਚੂਰੇਟਡ ਹੈਗੀਆਂ ਆ।